ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਾਬਕਾ ਉਪ ਰਾਸ਼ਟਰਪਤੀ ਮਾਈਕ ਪੈਂਸ ਉਹਨਾਂ ਨੇ ਅੱਜ ਇੱਕ ਫੈਡਰਲ ਗ੍ਰੈਂਡ ਜਿਊਰੀ ਆ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਆ, ਜਿਹੜੀ ਜਨਵਰੀ ਦੇ ਵਿੱਚ ਹਿੰਸਾ ਹੋਈ ਸੀ, ਜਿਸ ਵਿੱਚ ਇਹ ਕਥਿਤ ਤੌਰ ਦੇ ਉੱਤੇ ਦੋਸ਼ ਆ ਵੀ ਪ੍ਰੈਜ਼ੀਡੈਂਟ ਉਸ ਟਾਈਮ ਦੇ ਉੱਤੇ ਜਿਹੜੇ ਟਰੰਪ ਆ ਉਹਨਾਂ ਦੀ ਕਈਆਂ ਹੋਈਆਂ ਗੱਲਾਂ ਨੂੰ ਲੈ ਕੇ ਲੋਕ ਭੜਕਾਹਟ ਵਿੱਚ ਆ ਕੇ ਉਹਨਾਂ ਨੇ ਉਹ ਕੀਤਾ। ਉਸ ਮਾਮਲੇ ਦੀ ਜਿਹੜੀ ਗ੍ਰੈਂਡ ਜਿਊਰੀ ਦੇ ਮੋਹਰੇ ਟੈਸਟੀਫਾਈ ਇਹਨਾਂ ਨੇ ਕੀਤਾ ਹੈਗਾ ਆ। ਸੋ ਸਾਬਕਾ ਜਿਹੜੇ ਉਪ ਰਾਸ਼ਟਰਪਤੀ ਆ ਮਾਈਕ ਪੈਂਸ, ਉਹ ਕਹਿੰਦੇ ਵੀ ਉਹਨਾਂ ਨੇ ਗੱਲ ਕਰਦੇ ਹੋਏ ਇਹੀ ਜਿਹੜਾ ਦੱਸਿਆ, ਆਪ ਤਾਂ ਨਹੀਂ ਉਹਨਾਂ ਨੇ ਗੱਲ ਕੀਤੀ, ਜਿਹੜੇ ਉੱਥੇ ਮੌਜੂਦ ਸੀਗੇ ਉਹਨਾਂ ਨੇ ਬਾਅਦ ਦੇ ਵਿੱਚ ਇਹੀ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਵੀ ਉਹ ਕਹਿ ਰਹੇ ਆ ਵੀ ਉਹ ਇਸ ਗੱਲੋਂ ਖੁਸ਼ ਆ ਵੀ ਮੇਰੇ ਕੋਲੋਂ ਜਿਹੜੇ ਸਵਾਲ ਜਵਾਬ ਆ ਉਹ ਜਿਹੜੇ ਉਹ ਪੁੱਛੇ ਗਏ ਆ। ਸਪੀਚ ਐਂਡ ਡਿਬੇਟ ਕਲੌਜ਼ ਦੇ ਤਹਿਤ ਵਾਈਸ ਪ੍ਰੈਜ਼ੀਡੈਂਟ ਨੂੰ ਆਪਣਾ ਜਿਹੜਾ ਕੇਸ ਆ ਉਹ ਰੱਖਣ ਦੀ ਇਜਾਜ਼ਤ ਮਿਲੀ ਆ, ਤੇ ਕਹਿੰਦੇ ਵੀ ਜੱਜ ਨੇ ਵੀ ਇਸ ਨੂੰ ਮੰਨਿਆ ਸੀਗਾ। ਸੋ ਹੁਣ ਜਿਹੜੇ ਪੈਂਸ ਆ ਉਹ ਉਹਨਾਂ ਜਿਹੜੇ ਰੀਕਾਊਂਟ ਦੇ ਲਈ ਜਿਹੜੇ ਫਸਟ ਟਾਈਮ ਅੰਡਰ ਓਥ ਇਹਨਾਂ ਨੂੰ ਜਿਹੜੀਆਂ ਡਾਇਰੈਕਟ ਕਨਵਰਸੇਸ਼ਨ ਹੋਈਆਂ ਟਰੰਪ ਹੋਣਾ ਦੇ ਨਾਲ, ਉਹਨਾਂ ਨੂੰ ਇਹ ਬੇਸਿਕਲੀ ਰੀਕਾਊਂਟ ਕਰਨਗੇ, ਦੁਬਾਰਾ ਜਿਹੜਾ ਉਹ ਦੱਸਣਗੇ, ਜਿਸ ਦੇ ਕਰਕੇ 6 ਜਨਵਰੀ ਵਾਲੀ ਜਿਹੜੀ ਹਿੰਸਾ ਆ 2021 ਦੇ ਵਿੱਚ ਹੋਈ ਸੀਗੀ। ਸੋ ਗ੍ਰੈਂਡ ਜਿਊਰੀ ਦੇ ਮੋਹਰੇ ਜਿਹੜੇ ਉਹ ਪੇਸ਼ ਹੋਏ ਆ, ਕੀ ਉਹਨਾਂ ਨੇ ਇਸ ਦੇ ਵਿੱਚ ਆਖਿਆ ਇਹ ਦੇਖਣ ਵਾਲੀ ਗੱਲ ਹੋਊਗੀ। 5 ਘੰਟੇ ਤੋਂ ਵੱਧ ਹਰਜੋਤ ਸਿੰਘ ਜੀ ਇੱਥੇ ਗੱਲਬਾਤ ਇਹਨਾਂ ਦੀ ਚੱਲੀ ਆ, ਗ੍ਰੈਂਡ ਜਿਊਰੀ ਦੇ ਸਾਹਮਣੇ ਸਵਾਲ ਜਵਾਬ ਹੋਏ ਆ। ਆਪਾਂ ਪਹਿਲਾਂ ਸਭ ਤੋਂ ਬਿਗ ਮੈਲਟ ਦੀ ਗੱਲ ਕਰ ਲੈਂਦੇ ਆ, ਕਿਉਂਕਿ ਅੱਜ ਟੈਂਪਰੇਚਰ ਬਹੁਤ ਹਾਈ ਆ ਕੈਲੀਫੋਰਨੀਆ ਦੇ ਵਿੱਚ, ਸੈਂਟਰਲ ਵੈਲੀ 'ਚ ਵੀ, ਬੇ ਏਰੀਆ 'ਚ ਵੀ, ਤੇ ਵੀਕਐਂਡ ਦੇ ਦੌਰਾਨ 95 ਤੋਂ ਲੈ ਕੇ 100 ਤੱਕ ਜਿਹੜਾ ਟੈਂਪਰੇਚਰ ਜਾ ਸਕਦਾ ਹੈਗਾ ਆ। ਬੜੀ ਹਿਸਟੋਰਿਕ ਅਮਾਊਂਟ ਆਫ ਸਨੋਫਾਲ ਪਿਛਲੇ ਵਿੰਟਰ ਦੇ ਵਿੱਚ ਪਈ ਹੈਗੀ ਆ, ਤੇ ਹੁਣ ਜਿਸ ਹਿਸਾਬ ਦੇ ਨਾਲ ਜਿਹੜੀ ਹੀਟ ਆ ਰਹੀ ਆ, ਸੋ ਖਤਰਾ ਇਹ ਪੈ ਰਿਹਾ ਵੀ ਫਲੱਡਿੰਗ ਕੈਲੀਫੋਰਨੀਆ 'ਚ ਹੋ ਸਕਦੀ ਹੈਗੀ ਆ। ਕੈਲੀਫੋਰਨੀਆ ਦੀ ਸੈਂਟਰਲ ਵੈਲੀ ਜਿਹੜੀ ਆ, ਉੱਥੇ ਸਨੋ ਮੈਲਟ ਬਹੁਤ ਵੱਡਾ ਜ਼ਿਆਦਾ ਹੋਣਾ ਆ। ਸਿਆਰਾ ਨਵਾਡਾ ਤੋਂ ਹੋਣਾ ਹੈ, ਕਿਉਂਕਿ ਉੱਥੇ ਸਿਆਰਾ ਨਵਾਡਾ ਦੀਆਂ ਹਿਲਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਸਨੋ ਪਈ ਸੀਗੀ। ਇਸ ਤੋਂ ਪਹਿਲਾਂ ਜਦੋਂ ਮੀਂਹ ਪਿਆ, ਮੀਂਹ ਦੇ ਨਾਲ ਵੀ ਬਿਲੀਅਨਸ ਆਫ ਡਾਲਰ ਦਾ ਡੈਮੇਜ ਹੋਇਆ ਹੈਗਾ ਆ। ਲੈਂਡ ਸਲਾਈਡ ਹੋਏ ਆ, ਐਵਲਾਂਚ ਹੋਏ ਆ, ਰਿਵਰ ਫਲੱਡ ਹੋਏ ਆ। ਆਪਾਂ ਦੇਖਿਆ ਹੀ ਆ ਟੁਲੇਰੀ ਲੇਕ ਦਾ ਜਿਹੜਾ ਕੀ ਬਣਿਆ ਆ। ਤੇ ਹੁਣ ਕਲਾਈਮੇਟ ਸਾਇੰਟਿਸਟ ਜੋ UCLA ਦੇ ਆ ਤੇ ਨੈਸ਼ਨਲ ਸੈਂਟਰ ਫਾਰ ਐਟਮੋਸਫੇਰਿਕ ਰਿਸਰਚ ਵਾਲੇ ਆ, ਉਹਨਾਂ ਨੇ ਕਹਿੰਦੇ ਆ ਵੀ ਇਹ ਜਿਹੜਾ ਵੀਕ ਆ ਇਹਦੇ ਵਿੱਚ ਵਾਰਮਿੰਗ ਬਹੁਤ ਜ਼ਿਆਦਾ ਹੋਊਗੀ, ਤੇ ਇਹਦੇ ਨਾਲ ਜਿਹੜਾ ਆ ਬਿਗ ਮੈਲਟ ਸਟਾਰਟ ਹੋਊਗਾ। ਤੇ ਕੈਲੀਫੋਰਨੀਆ ਦੇ ਕਈ ਹਿੱਸਿਆਂ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ 500 ਇੰਚ ਤੱਕ ਦੀ ਜਿਹੜੀ ਸਨੋ ਆ ਉਹ ਪਈ ਸੀ। ਬਿਲਕੁਲ, ਦੇਖੋ ਹਰਜੋਤ ਸਿੰਘ ਜੀ, ਦੋ ਵੱਖ-ਵੱਖ ਤਰੀਕੇ ਦੀਆਂ ਇਸ ਟਾਈਮ ਖਬਰਾਂ ਬਿਗ ਮੈਲਟ ਨੂੰ ਲੈ ਕੇ ਚੱਲ ਰਹੀਆਂ। ਅਸਲੀਅਤ ਕੀ ਹੋਊਗੀ ਇਹ ਤਾਂ ਭਵਿੱਖ ਦੇ ਵਿੱਚ ਪਤਾ ਲੱਗੂਗਾ। ਮਰਕਰੀ ਨਿਊਜ਼ ਫੋਰਕਾਸਟ ਭਵਿੱਖਬਾਣੀ ਇਹ ਕਰ ਰਹੀ ਆ, ਕਹਿੰਦੇ ਵੀ ਕੋਈ ਸ਼ੱਕ ਨਹੀਂ ਵੀ ਇਸ ਬਿਗ ਮੈਲਟ ਦੇ ਨਾਲ ਜਿਹੜੇ ਕੈਲੀਫੋਰਨੀਆ ਦੇ ਦਰਿਆ ਆ ਉਹ ਚੜ੍ਹ ਕੇ ਚੱਲਣਗੇ, ਬਲਜ ਕਰਨਗੇ, ਪਰ ਕਹਿੰਦੇ ਮੇਜਰ ਫਲੱਡਸ ਐਕਸਪੈਕਟਡ ਨਹੀਂ ਹੈਗੇ, ਨੋ ਮੇਜਰ ਫਲੱਡਸ ਐਕਸਪੈਕਟਡ। ਦੂਜੇ ਪਾਸੇ ਜਿਹੜੀ NBC ਵਾਲੇ ਆ ਉਹ ਇਹ ਰਿਪੋਰਟ ਕਰ ਰਹੇ ਆ ਵੀ ਕਹਿੰਦੇ ਵੀ ਬਿਗ ਮੈਲਟ ਇਜ਼ ਨਾਓ ਹੇਅਰ ਤੇ ਕੈਲੀਫੋਰਨੀਆ ਬ੍ਰੇਸਿਸ ਫਾਰ ਫਲੱਡਸ। ਟੁਲੈਰੀ ਬੇਸਿਨ ਵੱਲ ਦੇਖੀਏ ਤਾਂ ਆਪਾਂ ਨੂੰ ਪਤਾ ਹੈ ਵੀ ਫਲੱਡਾਂ ਨੇ ਜਿਹੜੀ ਉਹ ਜਾਨ ਕੱਢੀ ਪਈ ਆ। ਜਦੋਂ ਆਪਾਂ ਦੇਖਿਆ ਵੀ ਬਹੁਤ ਭਾਰੀ ਮੀਂਹ ਪੈ ਰਹੇ ਸੀਗੇ, ਐਟਮੋਸਫੇਰਿਕ ਰਿਵਰਸ ਆ ਰਹੀਆਂ ਸੀ, ਪਹਾੜੋ ਵਰਗੇ ਤੇ ਹੋਰ ਕਈ ਦਰਿਆਵਾਂ ਦੇ ਜਿਹੜੇ ਬੰਨ ਟੁੱਟੇ ਸੀਗੇ। ਹੁਣ ਕਹਿੰਦੇ ਵੀ ਬੁੱਢੀਆਂ ਹੋਈਆਂ ਵਾਟਰ ਮੈਨੇਜਮੈਂਟ ਸਿਸਟਮਸ ਉਹ ਖਾਸ ਕਰਕੇ ਇਸ ਚੜ੍ਹੇ ਹੋਏ ਦਰਿਆਵਾਂ ਦੇ ਕਰਕੇ ਖਤਰੇ ਦੇ ਵਿੱਚ ਹੋ ਸਕਦੇ ਆ। ਸੋ ਇਸ ਨੂੰ ਜਿਹੜਾ ਹੁਣ ਧਿਆਨ ਦੇ ਨਾਲ ਦੇਖਣਾ ਪੈਣਾ ਆ। ਇਹ ਵੀ ਨਹੀਂ ਆ ਜਿਹੜਾ ਹਰਜੋਤ ਸਿੰਘ ਜੀ ਵੀ ਖਤਰਾ ਹੀ ਕੋਈ ਨਹੀਂ, ਤੇ ਇਹ ਵੀ ਨਹੀਂ ਆ ਵੀ ਆਪਾਂ ਵੇਸਵਲੇ ਨਾ ਹੋਈਏ, ਤੇ ਇਹ ਵੀ ਨਹੀਂ ਆ ਵੀ ਸਾਰੇ ਪਾਸੇ ਹੀ ਜਿਹੜੀ ਉਹ ਫਲੱਡਿੰਗ ਹੋ ਜਾਣੀ ਆ। ਪਰ ਜਿੱਦਾਂ ਹੁਣ ਯੋਸੇਮਿਟੀ ਵੈਲੀ ਤੋਂ ਆ ਰਹੀਆਂ, ਮਰਸੈਡ ਰਿਵਰ ਚੜ੍ਹ ਕੇ ਆਉਣੀ ਆ, ਉੱਥੇ ਫਲੱਡ ਸਟੇਜ ਨੂੰ ਐਕਸੀਡ ਕਰੂਗੀ ਪਾਣੀ ਦਾ ਜਿਹੜਾ ਲੈਵਲ। ਇਸ ਲਈ ਉਹਨਾਂ ਨੇ 4-5 ਦਿਨ ਦੇ ਲਈ ਯੋਸੇਮਿਟੀ ਵੈਲੀ ਨੈਸ਼ਨਲ ਪਾਰਕ ਆ ਉਸ ਨੂੰ ਬੰਦ ਕਰਕੇ ਜਿਹੜਾ ਉਹ ਰੱਖਿਆ ਹੈਗਾ ਆ। ਸੋ ਇਹਤਿਆਤੀ ਤੌਰ ਦੇ ਉੱਤੇ ਇਹਨਾਂ ਨੇ ਇਹ ਬੰਦ ਰੱਖਿਆ ਆ। ਉਧਰ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਇਹ ਵੀ ਗੱਲ ਕਰਦੇ ਜਾਈਏ, ਜਿਹੜਾ ਮਿਸੀਸਿਪੀ ਵਾਲਾ ਦਰਿਆ ਆ ਉੱਥੇ ਵੀ ਬਿਗ ਮੈਲਟ ਜਿਹੜਾ ਉਹ ਆ ਰਿਹਾ ਆ, ਤੇ ਉਹ ਵਾਲੇ ਇਲਾਕੇ ਦੇ ਵਿੱਚ ਵੀ ਜਿਹੜੇ ਦਰਿਆ ਆ ਉਸਨੇ ਚੜ੍ਹ ਕੇ ਚੱਲਣਾ ਆ, ਤੇ ਉੱਥੇ ਵੀ ਫਲੱਡਿੰਗ ਦੀ ਖਤਰਾ ਜਿਹੜਾ ਉਹ ਬਣਿਆ ਹੈ। ਪਰ ਨੋ ਡਾਊਟ ਆਪਾਂ ਵੇਸਲੇ ਵੀ ਨਹੀਂ ਹੋਣਾ
ਤੇ ਹਰ ਇੱਕ ਚੀਜ਼ ਨੂੰ ਜਿਹੜਾ ਧਿਆਨ ਦੇ ਨਾਲ ਦੇਖਦੇ ਹੋਏ ਕਿੱਦਾਂ ਦੀ ਸਥਿਤੀ ਬਣ ਰਹੀ ਆ, ਉਹ ਅਪਡੇਟਸ ਦੇ ਨਾਲ ਤੁਸੀਂ ਜੁੜੇ ਰਹਿਣਾ ਹੈਗਾ ਆ। ਪੰਜਾਬੀ ਰੇਡੀਓ USA ਤੋਂ ਅਸੀਂ ਤੁਹਾਨੂੰ ਜਿਹੜੀਆਂ ਹਮੇਸ਼ਾ ਹੀ ਸਟੀਕ ਅਪਡੇਟਸ ਆ ਉਹ ਦੱਸਦੇ ਰਵਾਂਗੇ। ਕਹਿੰਦੇ ਵੀ ਪੇਸ ਤੇ ਟਾਈਮਿੰਗ ਜਿਹੜਾ ਸਨੋ ਪੈਕ ਮੈਲਟ ਦਾ ਆ ਉਹ ਤੋਂ ਪਤਾ ਚੱਲੂਗਾ ਵੀ ਜਿਹੜਾ ਸੂਰਜ ਦਾ ਐਂਗਲ ਕਿਹੜੇ ਪਾਸੇ ਨੂੰ ਆ ਤੇ 에ਅਰ ਟੈਂਪਰੇਚਰ ਤੇ ਸਾਰਾ ਇਹ ਡਿਪੈਂਡ ਕਰੂਗਾ। ਫਲੱਡਿੰਗ ਕੁਛ ਪਾਰਟ ਦੇ ਕੈਲੀਫੋਰਨੀਆ ਦੇ ਵਿੱਚ ਜਿੱਦਾਂ ਸੈਕਰਾਮੈਂਟੋ ਰਿਵਰ ਸਿਸਟਮ ਹੈਗਾ, ਉਹ ਮੀਂਹ ਦੇ ਦੌਰਾਨ ਬਹੁਤ ਹੋਈ ਆ ਵਿੰਟਰ ਮੰਥਸ ਦੇ ਵਿੱਚ। ਕਹਿੰਦੇ ਵੀ ਇਹਦੇ ਵਿੱਚ ਹੋ ਸਕਦਾ ਆ ਥੋੜੀ ਪ੍ਰੋਬਲਮ ਘੱਟ ਆਵੇ, ਪਰ ਜਿਹੜੀਆਂ ਸੈਨ ਮਾਈਕਿਨ ਰਿਵਰ ਆ, ਟੁਲੈਰੀ ਲੇਕ ਬੇਸਨ ਆ, ਤੇ ਹੋਰ ਸਮ ਪਾਰਟਸ ਆਫ ਈਸਟਰਨ ਸਿਆਰਾ ਆ, ਉੱਥੇ ਜਿਹੜੀ ਕਪੈਸਿਟੀ ਆ ਫਲੱਡਿੰਗ ਨੂੰ ਕੰਟਰੋਲ ਕਰਨ ਦੀ ਉਹ ਬੜੀ ਘੱਟ ਹੈਗੀ ਆ। ਆਲਰੇਡੀ ਉਹ ਦਰਿਆ ਜਿਹੜੇ ਆ ਭਰੇ ਪਏ ਹੈਗੇ ਆ। ਸਫੀਕ ਖਾਨ ਕਰਕੇ ਇੱਕ ਪ੍ਰੋਫੈਸਰ ਆ ਸਿਵਲ ਐਂਡ ਐਨਵਾਇਰਨਮੈਂਟਲ ਇੰਜੀਨੀਅਰਿੰਗ ਦੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਮਰਸਡ ਦੇ, ਉਹਨਾਂ ਨੇ ਕਿਹਾ ਵੀ ਤੁਸੀਂ ਇਮੇਜਿਨ ਕਰੋ ਜੇ 5 ਫੁੱਟ ਦਾ ਵਾਟਰ ਜਿਹੜਾ ਹੈ 5 ਫੁੱਟ ਉੱਚਾ ਵਾਟਰ ਪਾਣੀ ਤੁਹਾਡੇ ਵੱਲ ਨੂੰ ਆ ਰਿਹਾ ਹੋਵੇ 5 ਜਾਂ 6 ਵੀਕਾਂ 'ਚ, ਤੇ ਤੁਸੀਂ ਉਹਨੂੰ ਕਿੱਦਾਂ ਮੈਨੇਜ ਕਰ ਸਕੋਗੇ। 76,000 ਏਕੜ ਤਾਂ ਆਲਰੇਡੀ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ, ਟੋਲੈਰੀ ਦੀ ਜਿਹੜੀ ਲੇਕ ਆ ਉੱਥੇ। ਜੀ ਜੀ ਬਿਲਕੁਲ।